ਭਾਰਤ ਅਤੇ ਅਮਰੀਕਾ ਦੇ ਦਰਮਿਆਨ ਇੱਕ ਸਮਝੌਤਾ ਹੋਇਆ ਆ ਰੇਅਰ ਅਰਥ ਮਿਨਰਲਸ ਨੂੰ ਲੈ ਕੇ। ਕੀ ਹੈਗਾ ਇਸ ਦੇ ਵਿੱਚ ਤੇ ਇਸ ਤੇ ਕੀ ਅਸਰ ਆ ਉਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਹੁਣ ਚਰਚਾ ਜਿਹੜੀ ਉਹ ਕਰਦੇ ਹਾਂ। 26 ਮਈ ਅੱਜ ਉੱਥੇ ਕਿਉਂਕਿ ਸਮਾਂ ਅੱਗੇ ਆ ਸੋ ਉਹਨਾਂ ਦੇ ਦਰਮਿਆਨ ਅਮਰੀਕਾ ਦੇ ਜਿਹੜੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਤੇ ਇੰਡੀਆ ਦਾ ਜਿਹੜਾ ਫੋਰਨ ਮਿਨਿਸਟਰ ਸੁਬਰਾਮਨੀਅਮ ਜਿਹੜਾ ਹੈਗਾ ਜੈਸ਼ੰਕਰ ਉਹਨਾਂ ਦੇ ਦਰਮਿਆਨ ਇਹ ਜਿਹੜਾ ਸਮਝੌਤਾ ਹੋਇਆ ਉਹ ਤਸਵੀਰਾਂ ਸਾਹਮਣੇ ਆ ਰਹੀਆਂ, ਵੀਡੀਓਜ਼ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ। 4 ਦਿਨ ਦਾ ਦੌਰਾ ਸੀਗਾ ਮਾਰਕੋ ਰੂਬੀਓ ਦਾ ਦਿੱਲੀ ਦੇ ਵਿੱਚ, ਦਿੱਲੀ ਨੂੰ ਕਹਿਣ ਦਾ ਮਤਲਬ ਇੰਡੀਆ ਨੂੰ, ਜਿੱਥੇ ਉਹਨਾਂ ਨੂੰ ਵੀਜ਼ਾ ਪਾਲਿਸੀਜ਼, ਗ੍ਰੀਨ ਕਾਰਡ, H1B ਦੇ ਉੱਤੇ ਵੀ ਜਿਹੜੇ ਉਹ ਸਵਾਲ ਕੀਤੇ ਗਏ, ਰੇਸਿਸਟ ਕਮੈਂਟਸ ਨੂੰ ਲੈ ਕੇ ਜਿਹੜੀ ਭਾਵਨਾ ਭਾਰਤੀਆਂ ਦੇ ਉਲਟ ਉੱਥੇ ਚੱਲ ਰਹੀ ਆ ਉਹਦੇ ਬਾਬਤ ਵੀ ਉਹਨਾਂ ਨੂੰ ਸਵਾਲ ਜਿਹੜੇ ਉਹ ਕੀਤੇ ਗਏ ਸੀਗੇ। ਪਰ ਅੱਜ ਜਿਹੜਾ ਉਹਨਾਂ ਦਾ ਰੇਅਰ ਅਰਥ ਮਿਨਰਲਸ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਸਮਝੌਤਾ ਹੋਇਆ ਹੈਗਾ ਆ। 17 ਜਿਹੜੇ ਰੇਅਰ ਅਰਥ ਮਿਨਰਲਸ ਆ, ਕ੍ਰਿਟੀਕਲ ਮਿਨਰਲਸ ਜਿਹੜੇ ਉਹ ਆਉਂਦੇ ਆ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਆ, ਜਿਨ੍ਹਾਂ ਦੀ ਜ਼ਰੂਰਤ ਹੁੰਦੀ ਆ ਸਾਰੀ ਦੁਨੀਆ ਨੂੰ। ਇਹ ਜਿਹੜੇ ਕ੍ਰਿਟੀਕਲ ਮਿਨਰਲਸ ਆ ਨਾਨ ਫਿਊਲ ਮਿਨਰਲਸ ਆ, ਜਿਹਦੇ ਵਿੱਚ ਜਿਹੜੀਆਂ ਕਿ ਮੈਨੂਫੈਕਚਰਿੰਗ ਦੇ ਵਿੱਚ ਕੰਮ ਆਉਂਦੇ ਆ, ਬੈਟਰੀਜ਼, ਵਾਇਰਿੰਗ, ਮਿਲਟਰੀ ਹਾਰਡਵੇਅਰ, ਸੈਮੀ ਕੰਡਕਟਰ, ਹੋਰ ਟੈਕਨੋਲੋਜੀ ਪ੍ਰੋਡਕਟਸ ਦੇ ਲਈ। ਉਹਨਾਂ ਨੇ ਕਿਹਾ ਆ ਅਮਰੀਕਾ ਇਹਨਾਂ ਮਿਨਰਲਸ ਨੂੰ ਅਸੈਂਸ਼ੀਅਲ ਮੰਨਦਾ ਆ ਇਕਨੋਮੀ ਦੇ ਲਈ ਤੇ ਨੈਸ਼ਨਲ ਸਿਕਿਉਰਿਟੀ ਦੇ ਲਈ, US ਦੇ ਲਈ। ਸੋ ਸਪਲਾਈ ਚੇਨ ਵਲਨਰੇਬਿਲਟੀ ਦੀ ਡਿਸਰਪਸ਼ਨ ਤੋਂ ਬਚਣ ਖਾਤਰ ਉਹਨਾਂ ਨੇ ਇਹ ਜਿਹੜਾ ਉਹ ਸਮਝੌਤੇ ਕਰ ਰਹੇ ਆ। ਨਿਕਲ, ਕੋਬਾਲਟ, ਲਿਥੀਅਮ, ਐਲੂਮੀਨੀਅਮ, ਜ਼ਿੰਕ, ਇਹ ਜਿਹੜੇ ਕ੍ਰਿਟੀਕਲ ਮਿਨਰਲਸ ਦੇ ਵਿੱਚ ਇਹਨਾਂ ਦਾ ਸਭ ਤੋਂ ਜ਼ਿਆਦਾ ਨਾਮ ਆਉਂਦਾ ਆ। 12 ਕ੍ਰਿਟੀਕਲ ਮਿਨਰਲਸ ਜਿਹਦੇ ਲਈ US ਰਿਲਾਈ ਕਰਦਾ ਇੰਪੋਰਟਸ ਦੇ ਲਈ ਹੋਰ ਮੁਲਕਾਂ ਦੇ ਉੱਤੇ। ਇਸ ਤੋਂ ਇਲਾਵਾ 29 ਹੋਰ ਕ੍ਰਿਟੀਕਲ ਮਿਨਰਲਸ ਜਿਹੜੇ ਉਹ ਮੰਨੇ ਜਾਂਦੇ ਆ, ਜਿਨ੍ਹਾਂ ਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਉਹ ਇੰਪੋਰਟ ਕਰਦਾ ਆ। ਸੋ 17 ਜਿਹੜੇ ਰੇਅਰ ਅਰਥ ਮਿਨਰਲਸ ਆ ਉਹਨਾਂ ਦੇ ਵਿੱਚੋਂ 12 ਦੇ ਜਿਹੜੇ ਡਿਪੋਜ਼ਿਟ ਆ ਚਾਈਨਾ ਦੇ ਕੋਲ ਆ। ਸੋ ਚਾਈਨਾ ਦਾ ਤਾਂ ਮਜ਼ਬੂਤੀ ਜਿਹੜੀ ਇਹਨਾਂ ਰੇਅਰ ਅਰਥ ਮਿਨਰਲਸ ਨੂੰ ਲੈ ਕੇ ਹੈਗੀ ਆ। ਚਾਈਨਾ ਦੇ ਕੋਲ ਆਪ ਜਿਹੜੇ ਇਹਨਾਂ ਦੇ ਡਿਪੋਜ਼ਿਟਸ ਹੈਗੇ ਨੇ ਤੇ ਅਮਰੀਕਾ ਨੂੰ ਸਾਰੇ ਜਿਹੜੇ ਇਹ ਬਾਹਰਲੇ ਮੁਲਕਾਂ ਤੋਂ ਮੰਗਾਉਣੇ ਪੈਂਦੇ ਆ। ਸੋ ਇਹ ਜਿਹੜਾ ਸਮਝੌਤਾ ਹੁਣ ਦੋਨਾਂ ਮੁਲਕਾਂ ਦੇ ਦਰਮਿਆਨ ਹੋਇਆ ਆ, ਕਹਿੰਦੇ ਵੀ ਕੋਆਪਰੇਸ਼ਨ ਕੀਤੀ ਜਾਊਗੀ ਮਾਈਨਿੰਗ ਦੇ ਵਿੱਚ, ਪ੍ਰੋਸੈਸਿੰਗ ਦੇ ਵਿੱਚ, ਰੀਸਾਈਕਲਿੰਗ ਦੇ ਵਿੱਚ ਤੇ ਉਹਦੇ ਨਾਲ ਸੰਬੰਧਿਤ ਜਿਹੜੀਆਂ ਇਨਵੈਸਟਮੈਂਟਸ ਆ ਉਹਨਾਂ ਦੇ ਉੱਤੇ ਜ਼ੋਰ ਪਾਇਆ ਜਾਊਗਾ। ਇਸ ਐਗਰੀਮੈਂਟ ਦੇ ਵਿੱਚ ਕਹਿੰਦੇ ਵੀ ਜਿਹੜੀ ਸਪਲਾਈ ਚੇਨ ਹੈਗੀ ਆ, ਮਾਰਕੀਟ ਪ੍ਰੈਕਟਿਸਿਸ ਜਿਹੜੀਆਂ ਕੋਅਰਸਿਵ ਮਾਰਕੀਟ ਪ੍ਰੈਕਟਿਸਿਸ ਚੱਲਦੀਆਂ ਆ, ਉਹਨਾਂ ਤੋਂ ਆਪਾਂ ਇਹਨਾਂ ਨੂੰ ਬਚਾ ਕੇ ਜਿਹੜਾ ਉਹ ਰੱਖਣਾ ਆ। ਸੋ ਕਹਿੰਦੇ ਵੀ ਜਿਹੜੀ ਮੋਨੋਪੋਲੀ ਹੈ, ਸਿੰਗਲ ਸੋਰਸ ਮੋਨੋਪੋਲੀ, ਸੋ ਚਾਈਨਾ ਨੂੰ ਨਾਮ ਨਾ ਲਏ ਬਗੈਰ ਉਹਨਾਂ ਦੇ ਉੱਤੇ ਜਿਹੜਾ ਇਹ ਕਹਿ ਲਓ ਵੀ ਟਾਰਗੇਟ ਕੀਤਾ ਜਾ ਰਿਹਾ ਆ, ਕਿਉਂਕਿ ਦੁਨੀਆ ਦੇ ਵਿੱਚ 60% ਜਿਹੜੇ ਮਿਨਰਲਸ ਆ ਉਹਨਾਂ ਦੇ ਉੱਤੇ ਕੰਟਰੋਲ ਚਾਈਨਾ ਦਾ ਜਿਹੜਾ ਉਹ ਹੈਗਾ ਆ ਤੇ 90% ਗਲੋਬਲ ਸਪਲਾਈ ਜਿਹੜੇ ਪ੍ਰੋਸੈਸਿਸ ਦੀ ਆ ਉਹ ਚਾਈਨਾ ਦੇ ਕੋਲ ਆ। ਸੋ ਮੋਨੋਪੋਲੀ ਨੂੰ ਤੋੜਨ ਦੀ ਇਹਨਾਂ ਨੇ ਆਪਸੀ ਸਮਝੌਤੇ ਦੇ ਵਿੱਚ ਗੱਲ ਕੀਤੀ ਹੈਗੀ ਆ। ਇਸ ਤੋਂ ਇਲਾਵਾ ਜਿਹੜਾ ਹਰਜੋਤ ਸਿੰਘ ਜੀ ਕੱਲਾ ਇਹੀ ਨਹੀਂ, ਇਹ ਕੁਆਡ ਦੇ ਮੈਂਬਰਸ ਨੂੰ ਵੀ ਜਿਹੜਾ ਉਹ ਮਿਲ ਕੇ ਆਏ ਆ। ਸੋ ਕੁਆਡ ਉਹ ਮੁਲਕ ਹੁੰਦੇ ਆ ਜਿਹਦੇ ਵਿੱਚ ਚਾਈਨਾ, ਇੰਡੀਆ, ਜਾਪਾਨ ਤੇ ਆਸਟ੍ਰੇਲੀਆ ਇਕੱਠੇ ਜਿਹੜੇ ਉਹ ਹੈਗੇ ਆ। ਸੋ ਇਹਨਾਂ ਸਮਝੌਤਿਆਂ ਦੇ ਵਿੱਚ ਕੁਆਡ ਦੇ ਜਿਹੜੇ ਮੈਂਬਰਾਂ ਦੇ ਨਾਲ ਮੁਲਾਕਾਤ ਦੇ ਵਿੱਚ ਕਹਿੰਦੇ ਵੀ ਜਿਹੜੀਆਂ ਕੁਆਡ ਦੀਆਂ ਗਵਰਨਮੈਂਟਸ ਤੇ ਪ੍ਰਾਈਵੇਟ ਫਰਮਸ ਆ ਉਹ $20 ਬਿਲੀਅਨ ਲੋਨ ਦੇ ਜ਼ਰੀਏ, ਸਬਸਿਡੀਜ਼ ਦੇ ਜ਼ਰੀਏ, ਗਰੰਟੀਜ਼ ਦੇ ਜ਼ਰੀਏ ਤੇ ਲੌਂਗ ਟਰਮ ਪਰਚੇਜ਼ ਐਗਰੀਮੈਂਟਸ ਦੇ ਜ਼ਰੀਏ ਜਿਹੜੀਆਂ ਉਹ ਕਰਨਗੀਆਂ, ਜਿਹਦੇ ਨਾਲ ਮਾਈਨਿੰਗ, ਪ੍ਰੋਸੈਸਿੰਗ ਤੇ ਰੀਸਾਈਕਲਿੰਗ ਪ੍ਰੋਜੈਕਟਸ ਆ ਉਹਨਾਂ ਨੂੰ ਬੈਂਕ ਰੋਲ ਕੀਤਾ ਜਿਹੜਾ ਹੋ ਜਾਊਗਾ। ਰੈਗੂਲੇਟਰੀ ਜਿਹੜੀ ਸ਼ੇਅਰਿੰਗ ਆ ਉਹ ਹੋਊਗੀ, ਕਹਿੰਦੇ ਵੀ ਆਪਣੇ ਆਪਸੀ ਇਹਨਾਂ ਮੁਲਕਾਂ ਦੇ ਵਿੱਚ। ਭਾਰਤੀ ਸਰਕਾਰ 30 ਮਿਨਰਲਸ ਉਹਨਾਂ ਨੂੰ ਕ੍ਰਿਟੀਕਲ ਜਿਹੜੀ ਉਹ ਮੰਨਦੀ ਆ। ਇਹਨਾਂ ਦੇ ਕੋਲ ਉਹਨਾਂ ਦੇ ਸਿਗਨੀਫੀਕੈਂਟ ਰਿਜ਼ਰਵ ਜਿਹੜੇ ਉਹ ਹੈਗੇ ਆ। ਹਾਲ ਦੀ ਘੜੀ ਕਹਿੰਦੇ ਇਹਨਾਂ ਦੇ ਵਿੱਚ 4 ਕ੍ਰਿਟੀਕਲ ਮਿਨਰਲਸ ਜਿਹੜੇ ਪ੍ਰੋਡਿਊਸ ਹੁੰਦੇ ਆ, ਕਾਪਰ, ਗ੍ਰੇਫਾਈਟ, ਫਾਸਫੋਰਸ ਤੇ ਟਾਈਟੇਨੀਅਮ। ਸੋ ਕਹਿੰਦੇ ਵੀ ਇਸ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਆ ਵੀ ਜਿਹੜਾ ਨੈਸ਼ਨਲ ਬਜਟ ਇਸ ਦੇ ਲਈ ਭਾਰਤ ਵਾਲੇ ਉਹ ਰੇਅਰ ਅਰਥ ਕੋਰੀਡੋਰਸ ਕਰਕੇ ਜਿਹੜਾ ਉਹ ਬਣਾ ਰਹੇ ਆ। ਸੋ ਆਪਸੀ ਜਿਹੜਾ ਹਰਜੋਤ ਸਿੰਘ ਜੀ ਇਸ ਫਰੇਮਵਰਕ ਦੇ ਤਹਿਤ ਅਮਰੀਕਾ ਹੁਣ ਭਾਰਤ ਤੋਂ ਰੇਅਰ ਅਰਥ ਮਿਨਰਲਸ ਜਿਹੜੇ ਉਹ ਲਵੇਗਾ, ਖਾਸ ਕਰਕੇ ਉਦੋਂ ਜਦੋਂ AI ਦੀ ਜਿਹੜੀ ਰੇਸ ਆ ਉਹ ਬਹੁਤ ਜ਼ਿਆਦਾ ਤੇਜ਼ ਜਿਹੜੀ ਉਹ ਹੁੰਦੀ ਜਾ ਰਹੀ ਹੈਗੀ ਆ। US ਐਮਬੈਸੀ ਨੇ ਵੀ ਜਿਹੜਾ ਉਹ ਜ਼ਿਕਰ ਕੀਤਾ ਵੀ ਇਹਨਾਂ ਦੀ ਸਾਡੀ ਜਿਹੜੀ ਬਾਈਲੈਟਰਲ ਡੀਲ ਇਸ ਦੇ ਤਹਿਤ ਜਿਹੜੀ ਉਹ ਹੋ ਚੁੱਕੀ ਹੈਗੀ ਆ। ਸੋ ਹਰਜੋਤ ਸਿੰਘ ਜੀ ਇਵੈਂਚੁਅਲੀ ਜਿਹੜੀ ਬਾਂਹ ਮਰੋੜਨੀ ਤੇ ਹੋਰ ਸਾਰੀਆਂ ਚੀਜ਼ਾਂ ਕਰਨ ਦੇ ਵਿੱਚ ਅਮਰੀਕਾ ਦੀ ਨਜ਼ਰ ਭਾਰਤ ਦੇ ਜਿਹੜੇ ਰੇਅਰ ਅਰਥ ਮਿਨਰਲਸ ਨੂੰ ਲੈ ਕੇ ਵੀ ਜਿਹੜੀ ਉਹ ਸੀਗੀ ਤੇ ਉਹ ਸਮਝੌਤਾ ਜਿਹੜਾ ਹੁਣ ਮਾਰਕੋ ਰੂਬੀਓ ਆ ਇਹ ਕਰਕੇ ਜਿਹੜੇ ਉਹ
ਆਏ ਹੈਗੇ ਨੇ। ਇਸ ਦੇ ਵਿੱਚ ਕਿੰਨਾ ਕੁ ਜ਼ਿਆਦਾ ਜਿਹੜਾ ਉਹ ਅਸਰ ਪਊਗਾ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਆ। ਅਜੇ ਦਸੰਬਰ ਮਹੀਨੇ ਦੇ ਵਿੱਚ ਅਮਰੀਕਾ ਨੇ ਪਾਕਿਸਤਾਨ ਦੇ ਜਿਹੜਾ ਬਲੋਚਿਸਤਾਨ ਪ੍ਰੋਵਿੰਸ ਆ, ਉਸ ਇਲਾਕੇ ਦੇ ਵਿੱਚ $1.25 ਬਿਲੀਅਨ ਦੀ ਜਿਹੜੀ ਇਨਵੈਸਟਮੈਂਟ ਆ, ਉਹ ਐਲਾਨੀ ਸੀਗੀ। ਉਹ ਵੀ ਜਿਹੜੇ ਰੇਅਰ ਅਰਥ ਮਿਨਰਲਸ ਨੂੰ ਮਾਈਨਿੰਗ ਕਰਨ ਦੇ ਲਈ, ਉਹਦੀ ਪ੍ਰੋਸੈਸਿੰਗ ਤੇ ਰੀਸਾਈਕਲਿੰਗ ਪ੍ਰੋਜੈਕਟਸ ਨੂੰ ਜਿਹੜੀ ਉਹ ਲੈ ਕੇ। ਇਸ ਤੋਂ ਇਲਾਵਾ US ਦੇ ਜਿਹੜੇ 11 ਮਿਨਰਲ ਫਰੇਮਵਰਕ ਆ, ਉਹ ਭਾਰਤ ਦੇ ਨਾਲ-ਨਾਲ ਇਸ ਤੋਂ ਪਹਿਲਾਂ ਅਰਜਨਟੀਨਾ, ਦਾ ਕੁੱਕ ਆਈਲੈਂਡ, ਐਕਵਾਡੋਰ, ਗਿਨੀ, ਮੋਰੋਕੋ, ਪੈਰਾਗੁਏ, ਪੇਰੂ, ਫਿਲੀਪੀਨਜ਼, UAE, ਯੂਨਾਈਟਿਡ ਕਿੰਗਡਮ, ਉਜ਼ਬੇਕਿਸਤਾਨ ਦੇ ਨਾਲ ਆਲਰੇਡੀ ਜਿਹੜੇ ਉਹ ਬਣਾ ਲਏ ਹੈਗੇ ਆ। ਸੋ ਉਧਰ ਸਾਊਥ ਅਫਰੀਕਾ ਦੇ ਨਾਲ ਵੀ ਇੱਕ ਵੱਖਰੇ ਤੌਰ ਦੇ ਉੱਤੇ ਇਨਵੈਸਟਮੈਂਟ ਇਕੁਇਟੀ ਦੇ ਤੌਰ ਦੇ ਉੱਤੇ ਉਹਨਾਂ ਨੇ ਇੱਕ ਪ੍ਰੋਜੈਕਟ ਆ ਉਹ ਐਲਾਨਿਆ ਹੈਗਾ ਆ। ਸੋ ਭਾਰਤ ਦੇ ਨਾਲ ਹਰਜੋਤ ਸਿੰਘ ਜੀ ਰੇਅਰ ਅਰਥ ਮਿਨਰਲਸ ਨੂੰ ਲੈ ਕੇ US ਨੇ ਜਿਹੜਾ ਉਹ ਸਮਝੌਤਾ ਕਰ ਲਿਆ ਆ। ਸੋ ਜਿਹੜੇ ਕਈ ਐਂਗਲਸ ਆਪਾਂ ਦੇਖਦੇ ਹਾਂ ਵੀ ਭਾਰਤ ਦੇ ਉੱਤੇ ਕਿਉਂ ਸਖਤੀ ਜਿਹੜੀ ਉਹ ਚੱਲ ਰਹੀ ਸੀ, ਉਹਨਾਂ ਦੇ ਵਿੱਚੋਂ ਲੱਗਦਾ ਵੀ ਇੱਕ ਐਂਗਲ ਇਹ ਵੀ ਸੀਗਾ।